अस्सलाम वालेकुम दोस्तों। ਅੱਜ ਆਪਾਂ ਪਹੁੰਚੇ ਹਾਂ ਮੌਜ਼ਾ ਅਲੀ ਕਾ ਰੋਹਿਲਾ, ਜ਼ਿਲ੍ਹਾ ਉਕਾੜਾ, ਤਹਿਸੀਲ ਦੀਪਾਲਪੁਰ। ਸ਼ਹਿਰ ਲੱਗਦਾ ਹਵੇਲੀ ਲੱਖਾ ਅਤੇ ਬਿਲਕੁਲ ਇਹ ਇਲਾਕਾ ਨੇੜੇ ਹੈ ਦਰਿਆ ਸਤਲੁਜ ਦੇ, ਯਾਨੀ ਕਿ ਨੀਲੀ ਦਾ ਦਰਿਆ ਪੈਂਦਾ ਹੈ, ਹੈਡ ਸੁਲੇਮਾਨ ਕੀ ਦੇ ਨਜ਼ਦੀਕ ਹੈ। ਇੱਥੇ ਆਪਣੇ ਬੜੇ ਅੱਛੇ ਦੋਸਤ ਨੇ ਹਾਜੀ ਰਿਜ਼ਵਾਨ ਅਹਿਮਦ ਵੱਟੂ ਠੱਕਰ ਕਾ ਸਾਹਿਬ। ਹਾਜੀ ਸਾਹਿਬ ਇੱਕ ਬੜੇ ਵੱਡੇ ਜ਼ਿਮੀਂਦਾਰ ਨੇ ਮਾਸ਼ਾਅੱਲਾ, ਲੇਕਿਨ ਮਾਲ ਡੰਗਰ ਦੇ ਨਾਲ ਨਾਲ ਉਹਨਾਂ ਸ਼ੌਕ ਕੀਤਾ ਘੋੜੀ ਦਾ। ਅੱਜ ਉਹ ਆਪਣੀ ਬਿਹਾਨ ਨੂੰ, ਆਪਣੀ ਘੋੜੀ ਨੂੰ ਪਹਿਲੇ ਦਿਨ ਟੋਰੇ ਪਾਉਣ ਲੱਗੇ ਨੇ। ਅਸਵਾਰ ਸਾਹਿਬ ਉਹਨਾਂ ਕੋਲ ਆ ਗਏ ਨੇ। ਤੁਹਾਨੂੰ ਅਸਵਾਰ ਦੀਆਂ ਗੱਲਾਂ ਵੀ ਸੁਣਾਵਾਂਗੇ, ਹਾਜੀ ਸਾਹਿਬ ਦਾ ਵੀ ਇੰਟਰਵਿਊ ਤੁਹਾਨੂੰ ਸੁਣਾਵਾਂਗੇ। ਵੀਡੀਓ ਬੜੀ ਲੰਮੀ ਹੋ ਗਈ ਸੀ, ਇਹਨੂੰ 2-3 ਹਿੱਸਿਆਂ 'ਚ ਕਰਨਾ ਪਵੇਗਾ। ਅੱਜ ਦੇ ਹਿੱਸੇ ਵਿੱਚ ਸਿਰਫ ਹਾਜੀ ਸਾਹਿਬ ਦੀਆਂ ਤੁਹਾਨੂੰ ਗੱਲਾਂ ਸੁਣਾਵਾਂਗੇ, ਉਹਨਾਂ ਦੀ ਫੀਲਿੰਗਸ, ਉਹਨਾਂ ਦੀ ਗਾਈਡਲਾਈਨ ਜਿਹੜੀ ਉਹ ਤੁਹਾਨੂੰ ਦੇ ਸਕਦੇ ਨੇ। ਨਾਲ ਉਹਨਾਂ ਦਾ ਡੇਰਾ ਵਿਖਾਵਾਂਗੇ, ਘੋੜੀ ਵਿਖਾਵਾਂਗੇ। ਨੈਕਸਟ ਪਾਰਟ ਵਿੱਚ ਫਿਰ ਤੁਹਾਨੂੰ ਅਸਵਾਰ ਦੀਆਂ ਗੱਲਾਂ, ਨਾਲੇ ਉਹਦਾ ਜਿਹੜਾ ਸਾਈਜ਼ ਹੈ ਉਹਦੀਆਂ ਗੱਲਾਂ ਸੁਣਾਵਾਂਗੇ। ਅਤੇ ਉਮੀਦ ਹੈ ਕਿ ਨਵੇਂ ਸ਼ੌਕੀਨ ਹਜ਼ਰਾਤ, ਨਵੇਂ ਬਿਰਾ ਜਿਹੜੇ ਨੇ, ਉਹਨਾਂ ਦਾ ਕੋਈ ਝਾਕਾ ਘੋੜੀ ਤੋਂ ਲੈ ਜਾਵੇਗਾ, ਕੋਈ ਉਹਨਾਂ ਨੂੰ ਸ਼ੌਕ ਪੈ ਜਾਵੇਗਾ। ਹਾਜੀ ਸਾਹਿਬ, ਆਪਣਾ ਇਹ ਪਿੰਡ ਦਾ ਕੀ ਨਾਂ ਹੈ ਜੀ? ਮੌਜ਼ਾ ਅਲੀ ਕਾ ਰੋਹਿਲਾ ਜੀ। ਮੌਜ਼ਾ ਅਲੀ ਕਾ ਰੋਹਿਲਾ। ਅਤੇ ਜਮਾਲਕੋਟ ਵੀ ਇਹਨੂੰ ਆਖਦੇ ਨੇ? ਜਮਾਲਕੋਟ ਇਹਦੀ ਆਬਾਦੀ ਹੈ ਜੀ। ਮੌਜ਼ਾ ਅਲੀ ਕਾ ਰੋਹਿਲਾ सही सही। मौजा है ये तो दाखिली है। अच्छा, जमालकोट दाखिली है। ठीक हो गया। ते अपने किन्नी हुण वाई कर रहे जी तुसीं? वाई जी हुण करदे पे 35-40 किलो दी। बाकी ठेके ते? ठेके माशाअल्लाह ठीक होएगा। ठेका की चलदा पे? ठेका जी जिथे हुण पर दरिया दे लागे ते ज्यादा ठेका, ते जिथे सुरकू लगदा है जी उत्थे तो पौने 2-2 लाख रुपया पड़ा खड़ा है। माशाअल्लाह। छड़दा जैसे उन्हें ठेका घटदा जैसे। ठीक हो गया। इथों बार्डर किन्ना को पै जांदा? 10 किलोमीटर। 10 किलोमीटर। 10 दरिया तो सन 5-6 किलोमीटर है, 7 किलोमीटर। ठीक है। 3 किलोमीटर का बार्डर है। ठीक है। लो बंगले फाजिल के आलिओ सुन लो, ਅਸੀਂ ਤੁਹਾਡੇ ਗਵਾਂਢ ਵਿੱਚ ਹੀ ਬੈਠੇ ਹਾਂ। ਅੱਛਾ, ਘੋੜੀਆਂ ਦਾ ਜ਼ਿਕਰ ਕਰਦੇ ਪਏ ਸੀ ਤੇ ਮੈਂ ਵੀ ਗੱਲ ਉਸ ਪਾਸੇ ਹੀ ਲਿਆਵਣੀ ਹੈ। ਤੇ ਹੁਣ ਦੁਬਾਰਾ ਫਿਰ ਘੋੜੀ ਦਾ ਸ਼ੌਕ, ਬਾਜ਼ ਇਲਾਕਿਆਂ 'ਚ ਨੇਜ਼ਾਬਾਜ਼ੀ ਦਾ ਸ਼ੌਕ ਹੈ, ਬਾਜ਼ ਇਲਾਕਿਆਂ 'ਚ ਡਾਂਸ ਦਾ ਸ਼ੌਕ ਹੈ। ਆਪਣਾ ਕਿਸ ਮਦ ਵਿੱਚ ਸ਼ੌਕ ਹੈ? ਚੜਨ ਦੀ ਆਪ ਤੱਕ ਜੀ। ਠੀਕ ਹੈ। ਨਿਕਲਾ ਵਾਈ ਨੂੰ ਫੇਰਾ ਮਾਰਾ ਜੀ। ਇੱਕ ਮੁਰ ਸਭ ਤੋਂ ਵੱਡੀ ਗੱਲ ਹੈ ਕਿ ਗਾਜ਼ੀ ਮਰਦ ਹੈ। ਹਾਂ, ਸੁਨਤੇ ਰਸੂਲ ਹੈ ਜੀ। ਇਹ ਇਸ ਵਜ੍ਹਾ ਤੋਂ ਜਿਹੜਾ ਹੈ ਜੀ, ਇਹ ਵੀ ਬਹੁਤ ਖੂਬ, ਨਾਲ ਕਾਊਂਟ ਕਰਦੀ ਹੈ। ਬਹੁਤ ਖੂਬ। ਨਾਲ ਸਿਹਤ ਦੀ ਸਿਹਤ ਹੈ ਸਿਹਤ ਹੈ ਜੀ ਜ਼ਬਰਦਸਤ। ਲੋ ਜੀ, ਨਾਜ਼ਰੀਨ ਨੂੰ ਆਪਾਂ ਘੋੜੀ ਵੀ ਵਿਖਾਵਾਂਗੇ ਤੇ ਨਾਲ ਵੱਡੇ ਹਾਜੀ ਸਾਹਿਬ ਨਾਲ ਵੀ ਗੱਲ ਕਰਨੇ ਹੈ। ਹਾਜੀ ਆਸਿਫ ਸਾਹਿਬ ਜਨਾਬ ਵੱਡੇ ਭਾਈਜਾਨ ਨੇ। ਤੇ ਹਾਜੀ ਸਾਹਿਬ, ਇਹ ਹੁਣ ਘੋੜੀ ਦਾ ਸ਼ੌਕ ਜਨਾਬ ਦਾ ਹੈ ਕਿ ਹਾਜੀ ਰਿਜ਼ਵਾਨ ਸਾਹਿਬ ਦਾ ਸ਼ੌਕ ਹੈ? ਸ਼ੌਕ ਤਾਂ ਮੁਸ਼ਤਰਕਾ ਹੀ ਹੈ ਜੀ। ਠੀਕ ਹੈ। ਜ਼ਿਆਦਾ ਉਹਦੀ ਕੀ ਰਿਜ਼ਵਾਨ ਹੀ ਕਰਦਾ ਹੈ। ਆਪਣੀ ਇਹ ਘੋੜੀ ਜਿਹੜੀ ਹੈ, ਇਹਦੀ ਕਿੰਨੀ ਉਮਰ ਹੋ ਗਈ? ਤਕਰੀਬਨ 2 ਸਾਲ ਦੀ ਹੋਣ ਵਾਲੀ ਜੀ। ਠੀਕ ਹੈ। ਤੇ ਹੁਣ ਟੋਰੇ ਪਵਾਇਆ ਇਹਨੂੰ? ਮਾਸ਼ਾਅੱਲਾ, ਉਸਤਾਦ ਹੋਰੀ ਇਹਨੂੰ ਟੋਰੇ ਪਾ ਰਹੇ ਨੇ। ਸਾਡਾ ਕੋਲ ਬੈਠਾ ਹੈ ਜੀ ਮਾਸ਼ਾਅੱਲਾ ਜੀ, ਉਸਤਾਦ ਮੁਹੰਮਦ ਅਮੀਨ ਸਾਹਿਬ ਜੀ, ਇਲਾਕੇ ਦੇ ਮੰਨੇ ਹੋਏ ਅਸਵਾਰ ਹਨ। ਅੱਛਾ, ਹੁਣ ਤਾਂ ਮਾਸ਼ਾਅੱਲਾ 2-2.5 ਸਾਲ ਦੀ ਹੋ ਗਈ ਹੈ। ਹਾਂਜੀ, ਹੋ ਗਈ ਤਕਰੀਬਨ ਕੋਈ 2 ਸਾਲ। 2 ਸਾਲ ਦੀ। ਨਾਲ ਪੱਠਾ ਤਾਂ ਚੱਲਦਾ ਹੀ ਰਹਿੰਦਾ। ਹੁਣ ਰਿੰਚਕਾ ਵੀ ਗੰਡੀਂਦਾ ਪਿਆ। ਕੋਈ ਐਕਸਟਰਾ ਖੁਰਾਕ ਹੁੰਦੀ? ਛੋਲੇ ਜੀ, ਮਤਲਬ ਮਤਲਬ ਜਿਹੜੀ ਇਹਨੂੰ ਜੋ ਦਾਈ ਕਣਕ ਹਰ ਚੀਜ਼ ਦਾ ਮਤਲਬ 21 ਮੰਗਰਾਦ ਮਸਾਲਾ ਬਣਾ ਕੇ ਕਦੇ ਕਜ਼ਾ ਨਹੀਂ ਕੀਤਾ ਜੀ। ਠੀਕ ਹੈ। ਹਾਜ਼ਮੇ ਵਾਸਤੇ ਵੀ ਕੁਝ ਚੀਜ਼? ਹਾਜ਼ਮੇ ਵਾਸਤੇ ਆ ਜਿਹੜੇ ਹਨ ਤੈਨੂੰ ਪਤਾ ਵਗੈਰਾ ਇਹ ਚੀਜ਼ਾਂ ਤੈਨੂੰ ਵੀ ਪਤਾ। ਹਫਤੇ 'ਚ 2-3 ਵਾਰੀ ਇਹਨੂੰ ਹਰਾ ਮਸਾਲਾ ਦੇਣੀ ਹੈ। ਖੋਲ ਤੇ ਗੱਲ ਕਰਕੇ ਆਪਾਂ ਮੁੜ ਕੇ ਠੀਕ ਹੈ। ਟੋਟਲ ਜੇ ਰੋਜ਼ ਦੀ ਇਹਦੀ ਕੋਈ, ਹੁਣ ਤਾਂ ਮਾਸ਼ਾਅੱਲਾ ਅਸਵਾਰ ਸਾਹਿਬ ਆ ਗਏ ਨੇ, ਹੁਣ ਤਾਂ ਟੋਰੇ ਪੈਸਿੰਗੀ। ਇਸ ਤੋਂ ਪਹਿਲੇ ਕੀ ਰੂਟੀਨ ਰਹਿੰਦੀ ਹੈ? ਇਹਨੂੰ ਕੋਈ ਵਰਜ਼ਸ਼ ਕਰਾਉਂਦੇ ਜੇ, ਬਜਾਉਂਦੇ ਜੇ? ਜਿਹੜਾ ਪਹਿਲੇ ਨਹੀਂ ਮੀਟਰ ਆ ਜਿਹੜਾ ਮੈਂ ਜਿਹੜਾ ਗੋੜੀ ਲਿਆਂਦੀ ਹੈ ਵਿਛੇਰੀ ਜੀ ਜੀ ਤੇ ਬੰਦਾ ਵੀ ਨਾਲ ਰੱਖ ਲਿਆ ਜੀ। ਠੀਕ ਜੀ ਜੀ। ਉਹ ਉਹਦਾ ਗੋੜੀ ਨੇ ਇੰਨਾ ਪਿਆਰ ਹੈ ਕਿ ਸਾਨੂੰ ਕੋਈ ਚੀਜ਼ ਮਤਲਬ ਚਨੇ ਹੈ ਨਾ ਜੀ ਜੀ ਪਹਿਲੇ ਦੋ ਦਿਨ ਅੱਗੇ ਪਿੱਛੇ ਹੋ ਜਾ ਤਾਂ ਸਾਡਾ ਨਾਰਾਜ਼ਗੀ ਦਾ ਇਜ਼ਹਾਰ ਕਰਦਾ ਹੈ। ਹਾਂ, ਮੋੜ ਅਸੀਂ ਜਿਸਲੇ ਇਹ ਥੋੜੀ ਸੰਭਲੀ ਹੈ ਜੀ, ਇਹਦੇ ਤਾਂ ਅਸੀਂ ਚੜਨਾ ਸ਼ੁਰੂ ਕਰ ਦਿੱਤਾ ਹੈ ਜੀ। ਮਦਨਾ ਸ਼ੁਰੂ ਕਰ ਦਿੱਤਾ ਇਹਨੇ। ਕੱਲ ਨੂੰ ਸਾਨੂੰ ਤੰਗ ਨਾ ਕਰੇ ਜਾਂ ਜਿਹੜਾ ਹੈ ਮਤਲਬ ਸਵਾਰ ਜਿਸਲੇ ਆਵੇਗਾ
ਉਸਲੇ ਇੱਕ ਹੋਰ ਮਤਲਬ ਹੈ ਕਿ ਅਸੀਂ ਪਹਿਲਾਂ ਰੂਟੀਨ ਵਾਈਜ਼ ਚੜ੍ਹਨੇ ਵੀ ਆਂਦੇ ਤੇ ਹਾਂ ਜੀ। ਹੁਣ ਅਸੀਂ ਅਚਾਨਕ ਸਵਾਰ ਸਾਹਿਬ ਨੂੰ ਲਿਆਂਦਾ ਹੈ, ਇਹਦਾ ਤਾਂ ਟੋਰਾ ਕਰਾਈਏ ਦਾ, ਛੋਟਾ ਵੀ ਤੇ ਵੱਡਾ ਵੀ। ਠੀਕ ਹੈ, ਯਾਨੀ ਕਿ ਅਗਰ ਤੁਸੀਂ ਬਚਪਨ ਤੋਂ ਰੱਖਿਆ ਹੈ ਵਛੇਰਾ ਵਛੇਰੀ ਕੋਈ, ਤਾਂ ਉਹਨੂੰ ਹਿਲਾਓ ਆਦੇ ਨਾਲ, ਹਾਂਜੀ ਆਦੇ ਨਾਲ ਜੀ, ਪਿਆਰ ਪਵੇ ਹੁੰਦਾ। ਪਿਆਰ ਪਵੇ ਜੀ। ਠੀਕ ਹੈ। ਖੂਬੀਆਂ 10-5 ਕਿਲਿਆਂ ਮੁੜੇ 5 ਕਲਿਆਣ ਹੈ ਜੀ। ਅੱਛਾ ਜੀ। ਹਾਂਜੀ ਬਾਬ ਹੁਜ਼ੂਨ ਸੱਦਨ ਜੀ। ਅੱਛਾ। ਹਾਂਜੀ 5 ਕਲਿਆਣ ਨੇ ਜੀ। ਸਫੈਦ ਮੱਥਾ, ਚਾਰੇ ਪੈਰ ਧੋਤੇ ਹੋਏ ਜੀ। ਜੀ ਨਹੀਂ, ਅਗਰ ਚਾਰੇ ਪੈਰ ਧੋਤੇ ਹੋਵਣ ਤੇ ਮੱਥੇ ਤੇ ਟਿੱਕੀ ਹੋਵੇ ਨਹੀਂ ਸਦੀ ਸਕਦੀ, ਉਹ ਨਹੀਂ ਦਿੰਦੀ। ਠੀਕ ਹੈ, ਮੱਥਾ ਪੂਰਾ ਧੋਤਾ ਹੋਵੇ। ਤਾਂ ਜੋ ਸੀਂਟ ਹੋਵੇ। ਠੀਕ ਹੈ, ਉਹ 5 ਕਲੀਆਂ। 5 ਕਿਲਿਆਂ ਪੂਰੇ ਪਿੰਡ ਨੂੰ ਸ਼ੌਂਕ ਲੱਗਾ ਖਲਾ ਹੈ। ਜਿੰਨੇ ਆਉਣਾ ਉਹਨੇ ਮੇਰੀ ਗੁੜੀ ਨਾਲ ਤੇ ਵੇਖਣਾ ਵੀ ਫੌਜੀ ਅੰਦਰ ਜਾ ਸ਼ੈਂ ਪੱਠੇ ਪਾਓ। ਜਿੰਨੇ ਅਗਰ ਨਹੀਂ ਵੀ ਕੋਈ ਮੁਲਾਜ਼ਮ ਖੜਾ ਤਾਂ ਪਿੰਡ ਵਾਲਾ ਚਾਹ ਤੇ ਪਾਉਣੇ, ਪੱਠੇ ਪਾਉਣੇ, ਕੋਈ ਸ਼ੈਂ ਪਈ ਉਹ ਆ ਤੋਂ ਨਾ ਖਾਣੀ ਪੀਣੀ ਦਾ ਟਾਈਮ ਪਿੰਡ ਵਾਲਿਆਂ ਨੂੰ ਵੀ ਪਤਾ ਲੱਗਾ ਖੜਾ ਹੈ। ਠੀਕ ਹੈ। ਗੁੜੀ ਨਾਲ ਇਸ ਟਾਈਮ ਆਹ ਚੀਜ਼ ਪੈਂਦੀ ਹੈ। ਉਹ ਅਗਰ ਉੱਥੇ ਆਏ ਖਲਾ ਤਾਂ ਵੇਖਿਆ ਜੇ ਫੌਜੀ ਅਗਾ ਪਿਛੋਂ ਆਇਆ ਖੜਾ ਹੈ, ਉਹਨਾਂ ਚਾਹ ਤੇ ਪਾ ਦੇਣੀ ਹੈ। ਕੀ ਬਾਤ ਹੈ, ਕੀ ਬਾਤ ਹੈ। ਮੁੜੇ ਇੱਕ ਏਡੀ ਅਸੀਲ ਹੈ ਜੀ, ਕਹਿੰਦੇ ਤੇ ਬਾਜ਼ ਕਹਤਾ ਨਾ ਕਿ ਨਖਰੇ ਵਾਲੀ ਚੀਜ਼ ਹੋਣੀ ਚਾਹੀਦੀ, ਨਖਰਾ ਜ਼ਰੂਰ ਹੋਣਾ ਚਾਹੀਦਾ ਹੈ। ਲੇਕਿਨ ਕੱਲ ਨੂੰ ਤੁਹਾਡੇ ਬੱਚੇ ਵੀ ਬਣੇ ਚਾਹੀਦੇ ਨੇ ਇਹਦੇ ਤੇ। ਠੀਕ ਹੈ ਅਗਰ ਬੱਚੇ ਬਣਨਗੇ ਤਾਂ ਉਹਨਾਂ ਨੂੰ ਸ਼ੌਂਕ ਪੈਦਾ ਹੋਵੇਗਾ। ਇੱਕ ਚੀਜ਼ ਤੁਹਾਨੂੰ ਨੇੜੇ ਨਹੀਂ ਲੱਗਣ ਦੇਣਾ ਜੀ। ਬੱਚਾ ਵੇਖ ਤੇ ਡਰਨਾ ਹੈ। ਉਹ ਆਉਂਦੇ ਜਿਵੇਂ ਇਸ ਤਰ੍ਹਾਂ ਦਾ ਸ਼ੌਂਕ ਹੈ ਖਤਮ ਹੋਏ ਜਾਂਦੇ ਨੂੰ, ਇਹ ਖਤਮ ਹੋ ਜਾਣੇ ਨੇ ਸ਼ੌਂਕ। ਇਹ ਸ਼ੌਂਕ ਉਹਨੂੰ ਹੀ ਪੈਦਾ ਹੁੰਦਾ ਜਿਹਨੇ ਪਿਓ ਦਾਦੇ ਰੱਖੀ ਹੈ, ਉਹਦੇ ਬਲੱਡ 'ਚ ਚੀਜ਼ ਆਉਂਦੀ ਨੇ। ਤੇ ਜਿਹਨੇ ਨਹੀਂ ਰੱਖੀ ਤੇ ਸਿਰਫ ਵੇਖ ਤੇ ਰੱਖੀ ਹੈ, ਉਹਨੇ ਮਹੀਨਾ ਡੇਢ ਹੀ ਰੱਖੀ ਤੇ ਉਸ ਬਾਅਦ ਗੋੜੀ ਹੁੰਦੇ ਕੋਲ ਨਹੀਂ ਰੱਖੀ। ਇਹ ਸ਼ੌਂਕ ਤੁਹਾਡੇ ਬਲੱਡ 'ਚ ਆਉਂਦਾ ਹੈ। ਬੜਾ ਮੁਸ਼ਕਿਲ ਸ਼ੌਕ ਮੁਸ਼ਕਲ ਸ਼ੌਂਕ ਹੈ। ਬਹੁਤ। ਕਿੰਨੀ ਦੇਰ ਹੋ ਗਈ ਤੁਹਾਨੂੰ ਇਹ ਘੋੜੀ ਤੁਹਾਡੇ ਕੋਲ ਆਈ ਨੂੰ? ਤਕਰੀਬਨ 3-4 ਮਾਹ ਦੀ ਹੈ ਅੱਛਾ, ਯਾਨੀ 2 ਸਾਲ ਹੋ ਗਏ ਤੁਹਾਡੇ ਕੋਲ ਆਈ ਨੂੰ। ਇਹ ਇਹਦਾ ਜਿਹੜਾ ਕਰਵਾਇਆ ਹੈ ਨਾ ਜੀ, ਇਹਨੂੰ ਮਤਲਬ ਇਹਦੀ ਜਿਹੜੀ ਮਾਂ ਇਸ ਗੋੜੀ ਦੀ, ਜੀ ਜੀ। ਮੇਰੇ ਮਾਮੂ ਦੇ ਬੇਟੇ ਨੇ ਬਈ ਦੁਨੀਆ ਬੀਨ ਇੱਥੇ ਅੱਛਾ ਨਾਲ ਹੀ ਪਿੰਡ ਜਮਾਲਪੁਰ ਦੇ। ਜੀ ਜੀ। ਉਹ ਇੱਥੇ ਮੇਰਾ ਮੁਲਾਜ਼ਮ ਹੀ ਗਿਆ ਤੇ ਉਹਨੇ ਜਾ ਤੇ ਗੋੜੀ ਕ੍ਰਾਸ ਕਰਾਈ ਹੈ। ਉਸ ਬਾਅਦ ਮੁੜ ਇਹ ਵਿਛੇਰੀ ਹੋਈ ਹੈ ਜੀ। ਉਦਾਂ ਦੀ ਮੁੜ ਇੱਥੇ ਮਤਲਬ ਇਹਨਾਂ ਦੇ ਹੱਥੀ ਸਾਰਾ ਵੇਲ ਲਾਇਆ। ਠੀਕ 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 ਠੀਕ। ਇਹ ਬੰਦਾ ਨਾ ਵੇਖੋ ਵਿਖਾਈ ਸਾਰੇ ਰੱਖਦੇ ਹਨ ਜੀ। ਹਾਂਜੀ ਹਾਂਜੀ ਕਿ ਮੈਂ ਉਹ ਪੀਰ ਸਾਹਿਬ ਨੇ ਰੱਖੀ, ਰਿਜ਼ਵਾਨ ਨੇ ਰੱਖੀ, ਸੇਬ ਖਾਨ ਨੇ ਰੱਖੀ ਹੋਈ ਹੈ। ਜੀ ਜੀ। ਗੋੜੀ ਰੱਖ ਲੈਣਾ ਠੀਕ ਹੈ, ਬੰਦਾ ਲਿਆ ਤੇ ਮਹਿੰਗੀ ਹੋ ਜਾਂ ਸਸਤੀ ਹੋ ਰੱਖ ਲੈਂਦਾ ਹੈ, ਲੇਕਿਨ ਉਹਦੀ ਕੇਅਰ ਕਰਨੀ, ਉਹਦਾ ਖਿਆਲ ਪੁੱਤਰਾਂ ਤਰ੍ਹਾਂ ਕਰਨਾ ਪੈਂਦਾ ਹੈ ਜੀ। ਠੀਕ। ਉਹ ਕਾਜ਼ੀ ਮਰਦ ਹੈ ਤੇ ਤੁਹਾਡੇ ਤੇ ਉਹ ਮਤਲਬ ਹੈ ਨਾ ਕਿ ਉਹ ਇੰਨਾ ਕੁ ਵਫਾਦਾਰ ਹੈ ਕਿ ਸ਼ਾਇਦ ਤੁਹਾਡੀ ਔਲਾਦ ਸਾਈਡ ਹੋ ਜਾਏ ਤੇ ਜਾਨਵਰ ਤੁਹਾਡੇ ਨਾਲ ਵਫਾ ਕਰ ਜਾਵੇ। ਹਾਂ ਬੰਦੇ ਆਂਦੇ ਜੀ ਅਸੀਂ ਪੁੱਛ ਲੈਣਾ ਰੱਖ ਲਈਏ, ਜਾਨਵਰ ਰੱਖ ਲੈਣਾ, ਪੱਠੇ ਸੁਬਹ ਨੂੰ ਸ਼ਹਜ਼ਾਦ ਚੇਤਾ ਹੈ, ਪੱਠੇ ਪੈ ਨੂੰ ਨਹੀਂ ਚੇਤਾ ਨਹੀਂ ਮੈਂ ਕਿਧਰ ਪੁੱਛ ਲੈਣਾ, ਸਾਰਾ ਨਾ ਤੇ ਪੁੱਛੇ ਬਦਵਾ ਤਾਂ ਲੈਣੀ ਹੁੰਦੀ ਹੈ। ਆਪਣੇ ਇਹਨੂੰ ਪੈਰ ਬਿਹਤਰ ਨੂੰ ਨਾ ਜੜ ਰੱਖੋ ਲਓ। ਤੁਸੀਂ, ਹਾਂ ਰੱਖੋ ਉਹਨੂੰ ਜਿੰਨੀ ਤੁਹਾਡੀ ਔਲਾਦ ਹੈ ਇਜ਼ਾਫੀ ਉਹਨੂੰ ਪੁੱਛ ਸਮਝੋ ਕਿ ਮੇਰੀ ਔਲਾਦ ਮੇਰੇ ਨਾਲ ਫਿਰਦੀ ਹੈ, ਕੀ ਬਾਤ। ਤਾਂ ਇਹ ਚੀਜ਼ ਦਾ ਖਿਆਲ ਹੁੰਦਾ ਨੇ। ਇਹ ਬਿਲਕੁਲ ਠੀਕ ਹੈ। ਅਕਸਰ ਸ਼ੌਕੀਨ ਇਸ ਗੱਲ ਤੋਂ ਫੇਲ ਹੁੰਦੇ ਨੂੰ, ਨਵੇਂ ਸ਼ੌਕੀਨ ਵੀ ਸ਼ੌਕ ਨਾਲ ਸ਼ੈ ਲੈ ਲਈ ਤੇ ਆੜ ਤੇ ਬਾਅਦ ਵਿੱਚ ਮੁੜੋ 5-6 ਮਹੀਨੇ 2-3 ਮਹੀਨੇ ਸ਼ੌਂਕ ਰਹਿੰਦਾ ਹੈ ਜੀ। ਐਵੇਂ ਐਵੇਂ 3 ਮਹੀਨੇ ਬਾਅਦ ਸ਼ੌਂਕ ਖਤਮ ਹੋ ਜਾਂਦਾ। ਨਹੀਂ ਮੈਂ ਇਹ ਛੇਰੀ ਰੱਖੀ ਨੇ ਨਾ ਜੀ, ਜੀ। ਯਕੀਨ ਜਾਣੋ ਕਿ ਮੇਰੇ ਹਰ ਕੰਮ 'ਚ ਅੱਲਾਹ ਤਾਲਾ ਨੇ ਬਰਕਤ ਪਾਈ ਹੈ। ਮਾਸ਼ਾਅੱਲਾ। ਉਹ ਗਾਜ਼ੀ ਮਹਾਰਾਜ ਦੇ ਨਵੀਆਂ ਪੈਗੰਬਰਾਂ ਨੇ ਤੇ ਸਵਾਰੀ ਕੀਤੀ ਹੈ। ਬਿਲਕੁਲ। ਲੇਕਿਨ ਇੱਕ ਚੀਜ਼ ਲੋਕਾਂ ਦੀ ਮੈਨੂੰ ਪਸੰਦ ਨਹੀਂ ਆਈ, ਹਰ ਬੰਦੇ ਦਾ ਆਦਾ ਸ਼ੌਂਕ ਹੈ ਜੀ ਕਿ ਘੋੜਾ ਹੋਵੇ, ਗਾਜ਼ੀ ਮਰਦ ਹੋਵੇ ਤੇ ਬੰਦਾ ਉਹਨੂੰ ਨਚਾਉਂਦਾ ਪਿਆ ਹੋਵੇ, ਇਹ ਤਾਂ ਨਹੀਂ ਕੋ ਤੁੱਕ ਜੀ। ਹਾਂ ਇਹ ਮੇਰੇ ਦਿਲ ਦੀ ਗੱਲ ਕੀਤੀ ਨੇ। ਨੱਚਣਾ ਘੋੜਾ ਦਾ ਕੰਮ ਨਹੀਂ। ਕੰਮ ਨਹੀਂ, ਘੋੜੇ ਦਾ ਕੰਮ ਨੱਚਣਾ ਨਹੀਂ। ਨੱਚਣਾ ਨਹੀਂ। ਇਸ ਘੋੜਿਆਂ ਨੇ ਜੰਗਾਂ ਲੜੀਆਂ ਨੇ, ਜੰਗਾਂ ਲੜੀਆਂ, ਕੋਈ ਸ਼ੱਕ ਨਹੀਂ। ਬੁਰੀ ਲੱਗਦੀ ਹੈ ਹਾਂ ਇਹ ਠੀਕ ਹੈ, ਉਹਦਾ ਸ਼ੌਂਕ ਹੈ ਬੰਦਿਆਂ ਦਾ, ਮਹਿੰਗੇ ਸ਼ੌਂਕ ਹੈ ਨਾ, ਲੋਕਾਂ ਨੇ ਜ਼ਮੀਨਾਂ ਵੇਚ ਤੇ ਸ਼ੌਂਕ ਪੂਰੇ ਗੱਲ ਕੀਤੇ। ਸਹੀ ਐਵੇਂ ਐਵੇਂ ਅੱਜ ਪੀਰ ਸਾਹਿਬ ਫੌਜੀ ਨੇ ਵੀ ਅਸੀਂ ਘਰੀ ਮਰਜ ਖਾਣੀ ਤੇ ਤੈਨੂੰ ਮਰਜ ਤੇ ਜਿਹੜਾ ਮੇਰਾ ਘੋੜੀ ਦਾ ਇਹ ਖਿਆਲ ਕਰਨ ਵਾਲਾ ਬੰਦਾ ਹੈ ਜੀ। ਹਾਂਜੀ ਨਹੀਂ ਜੀ ਸਵਾਦ ਨਹੀਂ, ਮੈਂ ਤਾਂ ਕੋਚ ਬਾਣਾ ਖੋਤੀ ਰਹੀ ਆ। ਤੇ ਇਹ ਬੰਦਾ ਨਾ ਜੀ ਮਤਲਬ ਉਹਨੂੰ ਐਵੇਂ ਪਿਆਰ ਕਰਦਾ ਹੈ ਜਿਵੇਂ ਇੱਕ ਆਦੀ ਔਲਾਦ ਨੂੰ ਕਰਦਾ ਪਏ। ਵਾਹ 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 ਵਾਹ। ਨਹੀਂ ਤਾਂ ਮੈਂ ਤਾਂ ਸਾਰੇ ਦੋਸਤਾਂ ਨਹੀਂ ਆਖਦਾ, ਅੱਛੀ ਗੱਲ ਹੈ ਸ਼ੌਂਕ ਕਰਨ, ਸਾਰੇ ਬਾਈ ਕਰਨ, ਲੇਕਿਨ ਅਗਰ ਸ਼ੌਂਕ ਕਰਨ ਤੇ ਨਾ ਖਿਆਲ ਕਰਨ, ਤੇ ਅਗਰ ਖਿਆਲ ਨਹੀਂ ਕਰ ਸਕਦੇ ਤਾਂ ਸ਼ੌਂਕ ਨਾ ਕਰਨ। ਬਿਲਕੁਲ ਠੀਕ ਹੈ। ਅੱਛਾ ਕੋਈ ਐਸਾ ਬਿਰਾ ਮਤਲਬ ਆਪਾਂ ਇਹਦੇ ਤੇ ਇੱਕ ਨੌਕਰ ਛੱਡਿਆ ਹੋਇਆ ਹੈ, ਮਾਸ਼ਾਅੱਲਾ ਤੁਸੀਂ ਢੇਰ ਤਗੜੇ ਜ਼ਿਮੀਦਾਰ ਜੀ, ਅਲਹਮਦੁਲਿਲਾ, ਰੱਬ ਦਾ ਬੜਾ ਕਰਮ ਹੈ। ਕੋਈ ਆਪਣਾ ਐਸਾ ਬਿਰਾ ਜਿਹੜਾ ਨਹੀਂ ਏਡੀ ਪੁੱਜ ਨਹੀਂ ਹੈ, ਸ਼ੌਕ ਉਹਨੂੰ ਡਾਢਾ ਹੈ, ਆਇਆ ਉਹ ਸ਼ੌਕ ਪੂਰਾ ਕਰ ਸਕਦਾ ਜੀ ਆਦੇ ਆਪੇ ਉਸ ਘੋੜਾ ਸਾਂਭੇ ਤਾਂ ਆਦੇ ਆਪੇ ਟਾਈਮ ਦੇਵੇ ਤੇ ਮੁੜ ਵੀ ਸ਼ੌਕ ਹੋ ਸਕਦਾ।
ਠੀਕ ਹੈ। ਅਗਰ ਸਭ ਤੋਂ ਵੱਡਾ ਪੀਰ ਸਾਹਿਬ ਮੈਂ ਤੁਹਾਨੂੰ ਇੱਕ ਦੱਸਾਂ, ਖੁਰਾਕ ਅਸਰ ਨਹੀਂ ਕਰਦੀ ਉਹਨਾਂ ਜਿੰਨਾ ਜ਼ਿਆਦਾ ਟਾਈਮ ਅਸਰ ਕਰਦਾ ਹੈ। ਜਿੰਨਾ ਪਿਆਰ ਕਰੇਗਾ ਪਿਆਰ ਕਰੇਗਾ। ਉਹਦੇ ਤੁਸੀਂ ਨਾਲ ਅਗਰ ਖੁਰਾਕ ਪਾਣੀ ਦਿੰਦੇ ਪਿਆਓਗੇ, ਪਏ ਮੁਹੱਬਤ ਨੇ, ਕਰੋ ਦੇ ਤੁਸੀਂ ਖੁਰਾਕ ਦਿੰਦੇ ਪਏ ਨੇ, ਟਾਈਮ ਨਹੀਂ ਦੇ ਸਕਦੇ ਪਏ ਨੇ, ਇਹ ਤੂੰ ਜਾਂਦੇ ਨੇ ਪੱਠੇ ਪਾ ਦਿੱਤੇ, ਜਿਹੜੇ ਬਾਕੀ ਜਿਹੜਾ ਵੀ ਤੁਸੀਂ ਖੁਰਾਕ ਵਗੈਰਾ ਖਵਾਉਣੀ ਖਵਾ ਦਿੱਤੀ, ਤੇ ਆਪੇ ਛਾਂਟ ਗਏ ਨੇ, ਹਾਂ ਤੇ ਉਹ ਤਾਂ ਕੋਈ ਖੁਰਾਕ ਨਹੀਂ ਉਹ ਕੋਈ ਲੱਗਣੀ ਨਹੀਂ ਉਹਨੂੰ। ਮਾਲਕ ਉਹ ਕਿਵੇਂ ਆਂਦਾ ਨਾ ਕਿ ਮਾਲਕ ਪਿਆਰ ਨਾਲ ਮਿਰਚਾਂ ਵੀ ਦੇਵੇ ਨਾ ਜੀ, ਉਹ ਘਿਓ ਤੋਂ ਵੀ ਜ਼ਿਆਦਾ ਹੈ। ਗਣੀਆਂ ਕੀ ਬਾਤ ਹੈ, ਬਹੁਤ ਸੋਹਣੀ ਗੱਲ ਹੈ। ਤੇ ਅਗਰ ਭਰਾ ਕੋਈ ਟਾਈਮ ਦੇ ਸਕਦਾ ਇਸ ਚੀਜ਼ ਨੂੰ, ਮੈਂ ਨਾ ਕਰਨਾ ਚਾਹੀਦਾ ਸ਼ੌਂਕ। ਬਹੁਤ ਬਹੁਤ ਸੋਹਣੀ ਗੱਲਾਂ ਹੋ ਗਈਆਂ ਜੀ ਅੱਜ, ਮਾਸ਼ਾਅੱਲਾ ਬੜਾ ਮਜ਼ਾ ਆਇਆ। ਤੇ ਉਮੀਦ ਹੈ ਕਿ ਸਾਡੇ ਵੇਖਣ ਵਾਲੇ ਨੌਜਵਾਨ ਨਵੇਂ ਸ਼ੌਕੀਨ ਹਜ਼ਰਾਤ ਉਹਨਾਂ ਨੂੰ ਵੀ ਬੜਾ ਫਾਇਦਾ ਹੋਇਆ ਹੋਵੇਗਾ, ਕਿਉਂਕਿ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਸਾਡੇ ਜਿਹੜੇ ਨਵੇਂ ਸ਼ੌਕੀਨ ਨੇ, ਨੌਜਵਾਨ ਨੇ, ਉਹ ਬਜਾਏ ਕਿ ਪੈਸਾ ਖਰਚ ਮੋਬਾਈਲਾਂ 'ਤੇ ਕਰਨ ਜਾਂ ਅੱਗੇ ਪਿੱਛੇ ਕੋਈ ਜ਼ਾਇਆ ਕਰਨ, ਉਹ ਕੀਮਤੀ ਸ਼ੌਕ ਕਰਨ ਔਰ ਉਹਨਾਂ ਨੂੰ ਇਹਦੇ 'ਚ ਗਾਈਡਲਾਈਨ ਮਿਲੇ, ਰਹਿਨੁਮਾਈ ਮਿਲੇ। ਤੇ ਉਮੀਦ ਹੈ ਕਿ ਰਹਿਨੁਮਾਈ ਜ਼ਰੂਰ ਮਿਲੀ ਹੋਵੇਗੀ। ਮੇਰੇ ਦੋਸਤਾਂ ਦਾ ਕੋਈ ਵੀ ਕੁਐਸਚਨ ਹੋਵੇ, ਕੋਈ ਸਵਾਲ ਹੋਵੇ, ਕੋਈ ਰਹਿਨੁਮਾਈ ਵਾਲੀ ਗੱਲ ਹੋਵੇ ਤਾਂ ਉਹ ਜ਼ਰੂਰ ਕਮੈਂਟ ਵਿੱਚ ਦੱਸਣ, ਉਹਨੂੰ ਆਪਾਂ ਦੁਬਾਰਾ ਮੁੜ ਪੁੱਛਾਂਗੇ ਔਰ ਦੁਬਾਰਾ ਮੁੜ ਵੀ ਉਹਦੇ 'ਤੇ ਡਿਸਕਸ਼ਨ ਕਰਾਂਗੇ। ਤੇ ਅੱਜ ਸਾਹਿਬ ਦੀ ਘੋੜੀ ਅੱਜ ਪਹਿਲੇ ਦਿਨ ਅਸਵਾਰ ਸਾਹਿਬ ਨੇ ਫੜੀ ਹੈ, ਇਹਨੂੰ ਇਨਸ਼ਾਅੱਲਾ ਟੂਰਨਾਮੈਂਟ ਦਿਓ ਮਹੀਨਾ ਇੱਕ ਲੱਗ ਜਾਵੇ ਤੇ ਦੁਬਾਰਾ ਮੁੜ ਵੀ ਵੀਡੀਓ ਬਣਾਵਾਂਗੇ, ਮੁੜ ਦੁਬਾਰਾ ਵਿਊਜ਼ ਲਵਾਂਗੇ, ਮੁੜ ਦੁਬਾਰਾ ਵੀ ਤੁਹਾਨੂੰ ਇੱਕ ਘੋੜੀ ਵਿਖਾਵਾਂਗੇ ਤੇ ਇਨਸ਼ਾਅੱਲਾ ਦੁਬਾਰਾ ਮੁਲਾਕਾਤ ਹੋਵੇਗੀ। ਰੱਬ ਰੱਖਾ, ਅੱਲਾ ਦੇ ਸਪੁਰਦ।